ਵੀਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ? ਸਿੱਖ ਇਤਿਹਾਸ ਦੇ ਹਵਾਲੇ ਨਾਲ 1605 ਦੇ ਵਿੱਚ ਅੱਜ ਦੇ ਦਿਨ ਅਕਬਰ ਦੀ ਆਗਰੇ ਦੇ ਵਿੱਚ ਮੌਤ ਹੋਈ। ਇਹ ਇੱਕ ਅੱਛਾ ਪੀਰੀਅਡ ਸੀ ਅਕਬਰ ਦਾ, ਬਾਕੀ ਲੋਕਾਂ ਲਈ ਵੀ, ਸਿੱਖਾਂ ਦੇ ਨਾਲ ਵੀ। ਗੁਰੂ ਸਾਹਿਬਾਨ ਨਾਲ ਅਕਬਰ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਨੂੰ ਆਇਆ। ਚੌਥੇ ਪਾਤਸ਼ਾਹ ਵੇਲੇ ਵੀ ਚੰਗੇ ਸੰਬੰਧ ਰਹੇ ਔਰ 1605 'ਚ ਅਕਬਰ ਦੀ ਮੌਤ ਹੁੰਦੀ ਹੈ। ਇਹਦਾ ਮੁੰਡਾ ਜਹਾਂਗੀਰ ਤਖਤ ਤੇ ਬੈਠਦਾ ਔਰ 1606 'ਚ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਜਹਾਂਗੀਰ ਦੇ ਹੱਥਾਂ 'ਚ। 1762 'ਚ ਸਿੱਖਾਂ ਨੇ ਵੱਡੇ ਘੱਲੂਘਾਰੇ ਤੋਂ 8 ਮਹੀਨੇ ਬਾਅਦ ਹੀ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਨੂੰ ਲਾਹੌਰ ਔਰ ਅੰਮ੍ਰਿਤਸਰ ਦੇ ਵਿਚਕਾਰ ਇੱਕ ਜੰਗ ਦੇ ਵਿੱਚ ਬੁਰੀ ਤਰ੍ਹਾਂ ਹਰਾਇਆ ਔਰ ਬਦਲਾ ਲਿਆ ਜਿਹੜਾ ਉਸਨੇ ਵੱਡਾ ਘੱਲੂਘਾਰਾ ਵਰਤਾਇਆ ਸੀ। ਅਬਦਾਲੀ ਜਿਹੜਾ ਹੈ ਉਸ 'ਚੋਂ ਡਿਫੀਟ ਹੋ ਕੇ ਗਿਆ। ਅਬਦਾਲੀ ਬਹੁਤ ਪਾਵਰਫੁਲ ਸੀ। ਪੌਣੇ 2 ਸਾਲ ਪਹਿਲਾਂ ਉਹਨੇ ਪਾਣੀਪਤ ਦੇ ਮੈਦਾਨ ਦੇ ਵਿੱਚ ਮਰਾਠਿਆਂ ਨੂੰ ਹਰਾਇਆ ਸੀ, ਲੇਕਿਨ ਇਹਦੇ ਬਾਵਜੂਦ ਸਿੱਖਾਂ 'ਚ ਇੰਨਾ ਰੋਹ ਸੀ ਹਰਿਮੰਦਰ ਸਾਹਿਬ ਦੀ ਬਰਬਾਦੀ ਦਾ ਔਰ ਇਸ ਲੈਵਲ ਦਾ ਘੱਲੂਘਾਰਾ ਵਰਤਾਉਣ ਦਾ ਕਿ ਥੋੜ੍ਹੀ ਗਿਣਤੀ ਹੁੰਦਿਆਂ ਵੀ ਉਹਨਾਂ ਨੇ ਅਬਦਾਲੀ ਦੀਆਂ ਫੌਜਾਂ ਨੂੰ ਡਿਫੀਟ ਕੀ ਦਿੱਤੀ। 1973 ਵਿੱਚ ਅੱਜ ਦੇ ਦਿਨ ਅਕਾਲੀ ਦਲ ਨੇ ਅਨੰਦਪੁਰ ਸਾਹਿਬ ਦਾ ਮਤਾ, ਉਹਨਾਂ ਦੀ ਐਗਜ਼ੈਕਟਿਵ ਨੇ ਅਨੰਦਪੁਰ ਸਾਹਿਬ ਦੇ ਵਿੱਚ ਪਾਸ ਕੀਤਾ ਜਿਹੜਾ ਆਟੋਨਮੀ ਦੀ ਗੱਲ ਕਰਦਾ ਸੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1888 ਦੇ ਵਿੱਚ ਨੈਸ਼ਨਲ ਜੀਓਗ੍ਰਾਫਿਕ ਮੈਗਜ਼ੀਨ ਸ਼ੁਰੂ ਹੋਇਆ। 1918 'ਚ ਯੂਗੋਸਲਾਵੀਆ ਨੇ ਆਪਣੇ ਆਪ ਨੂੰ ਅਲੱਗ ਰਿਪਬਲਿਕ ਐਲਾਨਿਆ। 1933 'ਚ ਐਲਬਰਟ ਆਇਨਸਟਾਈਨ ਜਿਹੜਾ ਕਿ ਜਰਮਨ ਸ਼ਹਿਰੀ ਸੀ, ਯਹੂਦੀਆਂ ਦੇ ਉੱਤੇ ਇਸ ਕਿਸਮ ਦੀਆਂ ਨੀਤੀਆਂ ਬਣਨੀਆਂ ਸ਼ੁਰੂ ਹੋਈਆਂ। ਉਹ ਫਿਰ ਛੱਡ ਕੇ ਜਰਮਨੀ ਇੱਥੇ ਨਿਊ ਜਰਸੀ ਆ ਗਿਆ ਪ੍ਰਿੰਸਟਨ ਦੇ ਵਿੱਚ ਔਰ ਫਿਰ ਅਮਰੀਕਾ 'ਚ ਹੀ ਹੋ ਰਿਹਾ 1933 'ਚ। 1973 ਦੇ ਵਿੱਚ ਓਪੈਕ ਜਿਹੜੀ ਕਿ ਆਇਲ ਪ੍ਰੋਡਿਊਸਿੰਗ ਕੰਟਰੀਜ਼ ਦੀ, ਜਿਹਦੇ 'ਚ ਬਹੁਤੀਆਂ ਅਰਬ ਕੰਟਰੀਜ਼ ਨੇ ਸੰਸਥਾ ਹੈ, ਉਹਨਾਂ ਨੇ ਇਜ਼ਰਾਈਲ ਪ੍ਰਤੀ ਪੱਛਮੀ ਦੇਸ਼ਾਂ ਦੀ ਜਿਹੜੀ ਨੀਤੀ ਸੀ ਅਮਰੀਕਾ, ਇੰਗਲੈਂਡ ਵਗੈਰਾ ਦੀ, ਉਸ ਦੇ ਤਹਿਤ ਆਇਲ ਸਪਲਾਈ ਬੰਦ ਕਰ ਦਿੱਤੀ ਜਾਂ ਕਢਾ ਦਿੱਤੀ, ਘੱਟ ਆਇਲ ਪ੍ਰੋਡਿਊਸ। ਔਰ ਇੱਥੇ ਲੰਬੀਆਂ 2-2 ਮੀਲ ਲੰਬੀਆਂ ਲਾਈਨਾਂ ਲੱਗ ਗਈਆਂ ਤੇਲ ਲੈਣ ਦੇ ਲਈ। ਔਰ ਉਸ ਤੋਂ ਬਾਅਦ ਜਿਹੜੀ ਅੱਜ ਸਾਰੀ ਐਂਟਾਈ ਅਰਬ ਜਾਂ ਐਂਟੀ ਮੁਸਲਿਮ ਜਿਹੜੀਆਂ ਵੈਸਟਰਨ ਨੀਤੀਆਂ ਨੇ ਉਸ ਤੋਂ ਬਾਅਦ ਫਿਰ ਖੁੱਲ੍ਹ ਕੇ ਸਾਹਮਣੇ ਆਈਆਂ। ਉਹਨਾਂ ਨੂੰ ਲੱਗਾ ਵੀ ਇਹ ਤਾਂ ਐਨਰਜੀ ਸੋਰਸ ਵਾਲੇ ਨੇ, ਇਹ ਜੇ ਇੱਥੇ ਆਪਣੀ ਮਰਜ਼ੀ ਨਾਲ ਪ੍ਰਾਈਸ ਰੱਖਣਗੇ ਜਾਂ ਜਦੋਂ ਮਰਜ਼ੀ ਵਧਾ ਦੇਣਗੇ ਘਟਾ ਦੇਣਗੇ ਤਾਂ ਸਾਡੀ ਇਕੋਨਮੀ ਖਤਮ ਹੋ ਜਾਏਗੀ। ਸੋ ਇਹ ਜੋ ਇਰਾਕ ਪਾਲਿਸੀ ਬਣੀ ਜਾਂ ਇਹ ਅੱਜ ਨਹੀਂ ਬਣੀ ਹੈ, ਇਹ 70s ਦੇ ਵਿੱਚ ਇਹਨਾਂ ਨੇ ਪਲਾਨ ਕਰ ਲਿਆ ਸੀ ਕਿ ਇਹਨਾਂ ਦੀ ਐਨਰਜੀ ਸੋਰਸਿਸ ਨੂੰ ਕਿਵੇਂ ਕਾਬੂ ਕਰਨਾ। 1979 ਦੇ ਵਿੱਚ ਮਦਰ ਟੈਰੇਸਾ ਜਿਹੜੀ ਯੂਗੋਸਲਾਵੀਆ ਦੀ ਰਹਿਣ ਵਾਲੀ ਸੀ, ਪਰ ਉਹਨੇ ਭਾਰਤ ਦੇ ਵਿੱਚ ਗਰੀਬ ਲੋਕਾਂ 'ਚ ਖਾਸ ਤੌਰ 'ਤੇ ਜਿਵੇਂ ਕਲਕੱਤੇ ਦੇ ਵਿੱਚ ਜਿਹੜੇ ਔਰਫਨ ਬੱਚੇ, ਯਤੀਮ ਬੱਚੇ, ਉਹਨੂੰ ਕਹਿੰਦੇ ਹੀ ਸੇਂਟ ਆਫ ਦਾ ਗਟਰ ਸੀ, ਗੰਦੇ ਨਾਲਿਆਂ 'ਚੋਂ ਚੁੱਕ ਕੇ। ਔਰ ਉਹਨਾਂ ਦੀ ਉਸ ਸੇਵਾ ਨੂੰ ਰੈਕਗਨਾਈਜ਼ ਕਰਦਿਆਂ ਨੋਬਲ ਪੀਸ ਪ੍ਰਾਈਜ਼ ਮਦਰ ਟੈਰੇਸਾ ਨੂੰ ਦਿੱਤਾ ਗਿਆ। 1986 ਦੇ ਵਿੱਚ ਜਿਹੜਾ ਅਮਰੀਕਾ ਦੇ ਵਿੱਚ ਸੈਨੇਟ ਨੇ ਬਿੱਲ ਪਾਸ ਕੀਤਾ ਕਿ ਜਿਹੜੇ ਲੋਕ ਇਲੀਗਲ ਨੇ ਕਈ ਸਾਲਾਂ ਤੋਂ, 1982 ਤੋਂ ਖਾਸ ਕਰ, ਉਹਨਾਂ ਨੂੰ ਪੱਕਿਆਂ ਕੀਤਾ ਜਾਏ। ਔਰ ਲੱਖਾਂ ਲੋਕ ਜਿਹੜੇ ਨੇ ਉਸ ਐਮਨੈਸਟੀ ਪ੍ਰੋਗਰਾਮ 1982 ਐਮਨੈਸਟੀ ਔਰ ਇੱਕ ਪ੍ਰੋਗਰਾਮ ਇਹਨਾਂ ਦਾ ਸੀ SAW ਪ੍ਰੋਗਰਾਮ, ਸਪੈਸ਼ਲ ਐਗਰੀਕਲਚਰ ਵਰਕਰ, ਕਿ ਜਿਹਨੇ 90 ਦਿਨ ਕੰਮ ਕੀਤਾ ਖੇਤਾਂ ਦੇ ਵਿੱਚ, ਉਹਨੂੰ ਪੱਕੇ ਕਰ ਦਿੰਦੇ ਸੀ। ਸੋ ਇਸ ਵੇਲੇ ਵੀ ਜਿਹੜੀ ਚੀਜ਼ ਓਬਾਮਾ ਤੋਂ ਬਹੁਤ ਐਕਸਪੈਕਟਡ ਹੈ, 11 ਮਿਲੀਅਨ ਲੋਕ ਜਿਹੜੇ ਨੇ, 1 ਕਰੋੜ 10 ਲੱਖ ਇਲੀਗਲ, ਉਹ ਇਮੀਗ੍ਰੇਸ਼ਨ ਰਿਫਾਰਮ ਉਡੀਕ ਰਹੇ ਨੇ ਕਿ ਵੀ ਇਮੀਗ੍ਰੇਸ਼ਨ 'ਚ ਰਿਫਾਰਮ ਹੋਏ। ਔਰ ਦੂਜਾ ਉਹਨੂੰ ਬਲੌਕ ਕਰ ਰਹੇ ਨੇ ਸਾਰੇ ਰਿਪਬਲਿਕਨ ਖਾਸ ਕਰ। ਸੋ ਇਹ ਹੋਪ ਹੈ ਕਿ ਨਵੰਬਰ ਦੀਆਂ ਇਲੈਕਸ਼ਨਾਂ ਤੋਂ ਬਾਅਦ ਜਦੋਂ ਕਾਂਗਰਸਮੈਨ ਸੈਨੇਟਰਾਂ ਦੀਆਂ ਹੋਣੀਆਂ ਨੇ, ਓਬਾਮਾ ਅੱਗੇ ਇਸ ਲਈ ਜਾਏ। ਸੋ ਇਹ ਬੜਾ ਇੰਪੋਰਟੈਂਟ ਹੈ ਅਮਰੀਕਾ ਵਾਸਤੇ, ਉਹਨਾਂ ਲੋਕਾਂ ਦੇ ਲਈ। 2001 ਦੇ ਵਿੱਚ ਇੰਡੀਅਨ ਪਾਰਲੀਮੈਂਟ 'ਤੇ ਹਮਲੇ ਦੀ ਆੜ 'ਚ ਇੰਡੀਆ ਆਪਣੀ ਫੌਜ ਬਾਰਡਰ 'ਤੇ ਲੈ ਆਇਆ, ਪਾਕਿਸਤਾਨ ਵੀ ਬਾਰਡਰ 'ਤੇ ਲੈ ਆਇਆ, ਜਿਹਨੂੰ ਕਹਿੰਦੇ ਨੇ ਆਈ ਬਾਲ ਟੂ ਆਈ ਬਾਲ। ਲੱਗਦਾ ਸੀ ਵੀ ਜੰਗ ਸ਼ੁਰੂ ਹੋਈ ਕਿ ਹੋਈ, ਪਰ ਕਿਉਂਕਿ ਹੁਣ ਨਿਊਕਲੀਅਰ ਹੈ ਦੋਵੇਂ ਪਾਸੇ, ਇਸ ਲਈ ਗੱਲ ਅੱਗੇ ਨਹੀਂ ਤੁਰੀ। ਔਰ 2006 ਦੇ ਵਿੱਚ ਅਮਰੀਕਾ ਦੀ ਸੈਂਸਸ ਫਿਗਰ ਜਿਹੜੀ ਪੋਪੂਲੇਸ਼ਨ ਸੀ ਅਮਰੀਕਾ ਦੀ, ਉਹ 300 ਮਿਲੀਅਨ 30 ਕਰੋੜ ਸੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਸਵਾਲ ਹੈ, ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਹੈ ਕਿ ਦਰਬਾਰ ਸਾਹਿਬ ਦੇ ਸਾਹਮਣੇ ਬਣੇ ਪਲਾਜ਼ੇ ਸੰਬੰਧੀ ਨੁਕਤਾਚੀਨੀ ਬਿਲਕੁਲ ਫਜ਼ੂਲ ਹੈ ਕਿਉਂਕਿ ਇਸ ਉੱਤੇ ਬਹੁਤ ਸਾਰੇ ਇੰਜੀਨੀਅਰਾਂ ਨੇ ਆਪਣਾ ਦਿਮਾਗ ਲਗਾਇਆ ਹੈ। ਇਸ ਬਾਰੇ ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇਹ ਹੈ ਗੁਲਾਮੀ ਔਰ ਮੂੰਹ ਖਾਂਦਾ ਅੱਖਾਂ ਸ਼ਰਮਾਉਂਦੀਆਂ ਜੋ ਹਾਲ ਅਵਤਾਰ ਸਿੰਘ ਮੱਕੜ ਦਾ ਹੈ। ਹੁਣ UN ਪਲਾਜ਼ਾ ਤੁਸੀਂ ਵੱਡਾ ਸੰਗਮਰਮਰ ਲਾਇਆ ਸੀ। TV 84 ਪ੍ਰੋਗਰਾਮ 'ਚ ਬੀਬੀ ਕਰਨਜੋਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਗੁਰਮੀਤ ਕੌਰ ਰਾਏ ਜਿਹੜੇ ਇਸ ਫੀਲਡ ਦੇ ਐਕਸਪਰਟ ਨੇ, ਬਲਵਿੰਦਰ ਸਿੰਘ ਜਿਹੜੇ ਗੁਰੂ ਰਾਮਦਾਸ ਸਕੂਲ ਆਫ ਪਲੈਨਿੰਗ ਗੁਰੂ ਨਾਨਕ ਯੂਨੀਵਰਸਿਟੀ ਦੇ ਹੈੱਡ ਆਫ ਡਿਪਾਰਟਮੈਂਟ ਨੇ,
ਉਹਨਾਂ ਨੇ ਬਿਨਾਂ, ਜਿਨ੍ਹਾਂ ਦਾ ਕੋਈ ਸਿਆਸੀ ਨਹੀਂ ਹੈ ਕਿ ਉਹਨਾਂ ਨੇ ਕੋਈ ਉਹਨਾਂ ਤੋਂ ਫਾਇਦਾ ਲੈਣਾ ਹੈ ਜਾਂ ਉਹਨਾਂ ਤੋਂ ਕੋਈ ਮੰਗਦੇ ਨੇ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਈਵਨ ਜਿਹੜਾ ਸਾਡਾ ਹੈਰੀਟੇਜ ਹੈ ਜਾਂ ਹਰਿਮੰਦਰ ਸਾਹਿਬ ਦਾ ਇੱਕ ਸਿੱਖ ਆਰਕੀਟੈਕਟ ਹੈ, ਇੱਕ ਉਹਦੀ ਸਪਿਰਿਚੁਅਲ ਵਿਰਸਾ ਹੈ, ਤੁਸੀਂ ਬਾਹਰ ਇੱਕ ਚਿੱਟਾ ਪੱਥਰ ਲਾ ਕੇ ਉਹਦਾ ਮਾਰਬਲ ਲਾ ਕੇ ਇੱਕ ਤਾਂ ਅੱਖਾਂ ਨੂੰ ਅਖਰਨ ਵਾਲਾ, ਔਰ ਜਿਹੜੀ ਅੰਦਰ ਤੰਗ ਲੇਨਸ 'ਚ ਜਾ ਕੇ ਅੰਦਰ ਤੁਸੀਂ ਇੱਕਦਮ ਜਿਹੜੀ ਬਿਊਟੀ ਸੀ ਹਰਿਮੰਦਰ ਸਾਹਿਬ ਦੀ ਉਹਦੇ ਨਾਲ ਕੰਪਰੋਮਾਈਜ਼ ਕਰ ਰਹੇ ਹੋ। ਹੁਣ ਬਜਾਏ ਕਿ ਇਸ ਗੱਲ ਦਾ ਕੋਈ ਟੈਕਨੀਕਲ ਜਵਾਬ ਦਿੰਦੇ ਜਿਹੜੇ ਉਹਨਾਂ ਨੇ ਮੀਡੀਆ ਦੇ ਵਿੱਚ ਲਿਆਂਦਾ, ਮੱਖਣ ਕਹਿ ਰਿਹਾ ਜੀ ਇਹਨਾਂ ਦੀ ਆਦਤ ਹੀ ਹੁੰਦੀ ਹੈ, ਇਹਨਾਂ ਨੇ ਕਹਿਣਾ ਹੀ ਹੁੰਦਾ ਜੀ ਬਾਦਲ ਸਾਹਿਬ ਨੇ ਇਹ ਠੇਕਾ ਲਿਆ ਹੈ ਵੀ ਉਹਨਾਂ ਨੇ ਸਾਰੇ ਧਾਰਮਿਕ ਸਥਾਨਾਂ ਨੂੰ ਖੂਬਸੂਰਤ ਬਣਾਉਣਾ ਹੈ, ਇਹ ਸੈਂਕੜੇ ਇੰਜੀਨੀਅਰਾਂ ਦੇ ਦਿਮਾਗ ਲੱਗੇ ਨੇ ਇਸ ਬਣਾਉਣ ਦੇ ਲਈ, ਇਹਦੀ ਸਾਨੂੰ ਨਹੀਂ ਪਰਵਾਹ ਕ੍ਰਿਟਿਸਿਜ਼ਮ ਦੀ। ਉਹ ਭਾਈ ਦੁਨੀਆ ਦੇ ਵਿੱਚ ਕੋਈ ਵੀ ਕੰਮ ਇਹ ਇੰਜੀਨੀਅਰਾਂ ਦਾ ਕੰਮ ਨਹੀਂ ਹੈ ਕਿ ਵੀ ਕੀ ਇਹ ਜਿਹੜਾ ਹੈ, ਜਿਹੜੇ ਵਿਰਸੇ ਦੇ ਮਾਹਰ ਨੇ, ਸਪਿਰਿਚੁਅਲ ਪਾਰਟ ਨੇ। ਤੁਸੀਂ ਹਰਿਮੰਦਰ ਸਾਹਿਬ ਦਾ ਚੌਗਿਰਦਾ 400 ਸਾਲ ਪੁਰਾਣਾ, 425 ਸਾਲ ਪੁਰਾਣਾ ਜਿਹੜਾ ਸ਼ਹਿਰ ਹੈ, ਉਹਦੇ 'ਚ ਪਹਿਲਾਂ ਤੁਸੀਂ ਬਿਲਡਿੰਗਾਂ ਸਾਰੀਆਂ ਹਿਸਟੋਰੀਕਲ ਢਾਈਆਂ ਜੀ, ਗਲਿਆਰਾ ਬਣਾਉਣਾ, ਫਿਰ ਤੁਸੀਂ ਕਿਹਾ ਜੀ ਇਹ ਘੰਟਾ ਘਰ ਦੇ ਸਾਹਮਣੇ ਜਿਹੜਾ ਅਸੀਂ ਦਰਖਤ ਲਾਣੇ ਨੇ, ਗ੍ਰੀਨਰੀ ਕਰਨੀ, ਉਹ ਗ੍ਰੀਨਰੀ ਦੇ ਨਾਂ ਥੱਲੇ ਹੁਣ ਹੋ ਕੀ ਰਿਹਾ ਕਿ ਉੱਥੇ ਐਨ ਚਿੱਟਾ ਪੱਥਰ ਲਾਤੇ ਔਰ ਉਹਦਾ ਬਿਲਕੁਲ ਜਿਹੜਾ ਉਹਦੇ ਨਾਲ ਕੋਈ ਸਿਨਕਰੋਨਾਈਜ਼ ਨਹੀਂ ਕਰਦਾ, ਨਾ ਉਹਦੇ ਹੈਰੀਟੇਜ ਸਟੇਟ ਜਿਹੜੀ ਉਹਦਾ ਹੈ, ਨਾ ਹੀ ਸਪਿਰਿਚੁਅਲਿਟੀ ਦੇ ਨਾਲ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਤਾਂ ਕਾਰ ਸੇਵਾ ਵਾਲੇ ਬਾਬਿਆਂ ਦੇ ਨਾਂ ਥੱਲੇ ਅਸੀਂ ਹਮੇਸ਼ਾ ਹੀ ਕਹਿੰਦੇ ਰਹੇ ਹਾਂ ਵੀ ਕਿਵੇਂ ਉਹਨਾਂ ਨੇ ਡਿਸਟਰੋਏ ਕੀਤਾ, ਪਰ ਇਹ ਕੰਮ ਵੀ ਜਿਹੜਾ ਪਲਾਜ਼ਾ ਹੈ ਇਹ ਠੇਕੇ ਤੇ ਬਣਵਾ ਰਹੇ ਨੇ। ਉਹ ਕਹੇ ਜੀ ਪੰਜਾਬ ਗਵਰਨਮੈਂਟ ਬਣਾ ਰਹੀ ਹੈ, ਬਾਦਲ ਸਾਹਿਬ ਤਾਂ ਉਹਨੂੰ ਬਹੁਤ ਖੂਬਸੂਰਤ ਬਣਾਉਣਾ ਚਾਹੁੰਦੇ ਨੇ। ਸੋ ਅਲਟੀਮੇਟਲੀ ਜੋ ਏਜੰਸੀਆਂ ਦਾ ਏਜੰਡਾ ਹੈ, ਤੁਹਾਡੀ ਹਿਸਟੋਰੀਸਿਟੀ ਡਿਸਟਰੋਏ ਕਰ ਦਿਓ, ਕਿਤਾਬਾਂ ਲੁੱਟ ਕੇ ਲੈ ਗਏ ਨੇ, ਵੈਸੇ ਢਾਹ ਦਿੱਤਾ ਅਕਾਲ ਤਖਤ, ਔਰ ਹੁਣ ਜਿਹੜਾ ਮਾੜਾ ਮੋਟਾ ਓਲਡਨੈਸ ਐਂਟੀਕਨੈਸ ਸੀ ਉਹਦੇ ਥੱਲੇ ਸੰਗਮਰਮਰ ਥੱਪ ਦਿਓ, ਇਹ ਸਾਡਾ ਵਿਰਸਾ ਸੰਭਾਲ ਹੋ ਰਿਹਾ ਜੀ। ਡਾਕਟਰ ਸਾਹਿਬ 1 ਮਿੰਟ ਰਹਿ ਗਿਆ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਪਹਿਲੀ ਕੱਤਕ ਦਾ ਦਿਨ ਹੈ, ਬੇਸ਼ੱਕ ਕੋਈ ਸੰਗਰਾਂਦ ਦੀ ਅਹਿਮੀਅਤ ਤਾਂ ਨਹੀਂ ਹੈ ਧਰਮ ਦੇ ਹਵਾਲੇ ਨਾਲ, ਪਰ ਅਸੀਂ ਸਮੇਂ ਦੀ ਸੀਮਾ ਕਰਕੇ ਵਿਆਖਿਆ 'ਚ ਮੈਂ ਨਹੀਂ ਜਾਵਾਂਗਾ, ਪਰ ਇਹਨੂੰ ਜਿਹੜਾ ਇਸ ਪ੍ਰਥਾਏ 12ਵਾਂ ਮਾਝ ਦੇ ਵਿੱਚ ਗੁਰੂ ਅਰਜਨ ਸਾਹਿਬ ਦਾ ਉਪਦੇਸ਼ ਹੈ, ਇਹਨੂੰ ਅਸੀਂ ਦੁਹਰਾਉਂਦੇ ਹਾਂ। ਉਪਦੇਸ਼ ਤਾਂ ਹਮੇਸ਼ਾ ਲਈ ਹੈ, ਪਰ ਇਸ ਕੱਤਕ ਦੇ ਮਹੀਨੇ ਨੂੰ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਕਿ ਕੱਤਕ ਦੇ ਮਹੀਨੇ 'ਚ ਚੰਗੇ ਕੰਮ ਕਰੋ ਤੇ ਆਪਣੀ ਕਿਸੇ ਕਮਜ਼ੋਰੀ ਲਈ ਕਿਸੇ ਹੋਰ ਨੂੰ ਦੋਸ਼ ਨਾ ਦਿਓ। ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਖਿਨਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ, ਵਿੱਚ ਨਾ ਕੋਈ ਕਰ ਸਕੈ ਕਿਸਤ ਹੈ ਰੋਵੈ ਰੋਜ਼। ਕਿ ਅਲਟੀਮੇਟਲੀ ਕਿਸੇ ਨੇ ਵਿਚੋਲਾ ਨਹੀਂ ਬਣਨਾ, ਕਿੱਥੇ ਜਾ ਕੇ ਤੂੰ ਰੋਜ਼ ਕਿਹਦੇ ਗਲ ਲੱਗ ਕੇ ਰੋਏਂਗਾ, ਵਿੱਚ ਨਾ ਕੋਈ ਕਰ ਸਕੇ, ਕੋਈ ਵਿਚੋਲਾ ਨਹੀਂ ਹੋਏਗਾ, ਕੀਤਾ ਕਛੂ ਨਾ ਹੋਵੇ ਲਿਖਿਆ ਧੁਰ ਸੰਜੋਗ। ਅਲਟੀਮੇਟਲੀ ਇਹ ਰੱਬ ਨੇ ਲਿਖਿਆ ਹੁੰਦਾ ਹੈ, ਵੱਡ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਵਿਯੋਗ। ਨਿਰੰਕਾਰ ਨਾਲ ਮਿਲਾਪ ਹੀ ਸਾਰੇ ਵਿਛੋੜੇ ਦੇ ਦੁੱਖ ਨੂੰ ਦੂਰ ਕਰਦਾ ਹੈ। ਨਾਨਕ ਕੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ। ਬੰਦੀ ਮੋਚ ਹੁੰਦਾ ਜਿਹੜਾ ਬੌਂਡੇਜ ਨੂੰ ਫ੍ਰੀ ਕਰ ਦੇ, ਕੈਦ ਚੋਂ ਕੱਢ ਲੈ, ਕਿ ਹੇ ਵਾਹਿਗੁਰੂ ਤੁਸੀਂ ਬੰਦੀ ਮੋਚ ਹੋ, ਕੈਦ ਕੱਟਣ ਵਾਲੇ ਹੋ, ਮੇਰੀ ਰੂਹ ਨੂੰ ਵਿਕਾਰਾਂ ਤੋਂ ਦੂਸਰਿਆਂ ਤੋਂ ਲਿਬਰੇਟ ਕਰ ਦਿਓ। ਕੱਤਕ ਹੋਵੇ ਸਾਧ ਸੰਗ ਬਿਨਸੇ ਸਭੇ ਸੋਚ, ਕਿ ਜੇ ਇਸ ਮਹੀਨੇ 'ਚ ਅਸੀਂ ਭਲੇ ਲੋਕਾਂ ਦੇ, ਗੁਰਮੁਖਾਂ ਦੇ ਜਿਹੜਾ ਸੰਗਤ ਦੇ ਨਾਲ ਆਪਣਾ ਵਕਤ ਗੁਜ਼ਾਰੀਏ ਤਾਂ ਬਿਨਸੇ ਸਭੇ ਸੋਚ, ਫਿਰ ਸਾਰੀਆਂ ਸੋਚਾਂ, ਐਂਗਜ਼ਾਈਟੀਜ਼, ਫਿਕਰ ਸਾਰੇ ਖਤਮ ਹੋ ਜਾਂਦੇ ਨੇ, ਬਿਨਸ ਜਾਂਦੇ ਨੇ, ਡਿਸਟਰੋਏ ਹੋ ਜਾਂਦੇ ਨੇ। ਉਸ ਵਾਹਿਗੁਰੂ ਦੀ ਯਾਦ ਰਹਿੰਦੀ ਹੈ ਤੇ ਉਸ ਯਾਦ ਦੇ ਵਿੱਚ ਹੀ ਫਿਰ ਆਨੰਦ ਹੁੰਦਾ ਹੈ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸੋ ਇਹ ਕੱਤਕ ਮਹੀਨੇ ਪ੍ਰਥਾਏ ਗੁਰੂ ਅਰਜਨ ਸਾਹਿਬ ਦਾ ਉਪਦੇਸ਼। ਜੀ ਡਾਕਟਰ ਸਾਹਿਬ, ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।